ਅਮਰੀਕੀ CIA ਚੀਫ ਵਿਲੀਅਮ ਬਰਨਸ ਪਾਕਿਸਤਾਨ ਦੇ ਗੈਰ ਐਲਾਨੀਆ ਦੌਰੇ ਤੇ ਕਿਉਂ ਆਏ ਤੇ ਉਹਨਾਂ ਨੇ ਪਾਕਿਸਤਾਨ ਤੋਂ ਕੀ ਮੰਗਿਆ? ਅਮਰੀਕਾ ਪਾਕਿਸਤਾਨ ਕੋਲੋਂ 에ਅਰਬੇਸ ਲੈਣ ਲਈ ਕਿੰਨਾ ਦਬਾਅ ਪਾ ਰਿਹਾ ਹੈ ਤੇ ਪਾਕਿਸਤਾਨ ਵੱਲੋਂ ਉਹਦਾ ਕੀ ਜਵਾਬ ਦਿੱਤਾ ਜਾ ਰਿਹਾ ਹੈ? ਇਹ ਸਭ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਅੰਦਰ। ਤੇ ਉਸ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਨੈਟਵਰਕ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਖਬਰ ਤੁਹਾਨੂੰ ਵੇਲੇ ਸਿਰ ਮਿਲਦੀ ਰਹੇ ਤੇ ਸਾਡਾ ਤੇ ਤੁਹਾਡਾ ਸਾਥ ਬਣਿਆ ਰਹੇ। ਅਮਰੀਕੀ CIA ਚੀਫ ਵਿਲੀਅਮ ਬਰਨਸ ਨੇ ਪਿਛਲੇ ਦਿਨਾਂ ਵਿੱਚ ਪਾਕਿਸਤਾਨ ਦਾ ਗੈਰ ਐਲਾਨੀਆ ਦੌਰਾ ਕੀਤਾ ਹੈ। ਇਸ ਦੌਰੇ ਦੀ ਖਬਰ ਜਦੋਂ ਦ ਨਿਊਯਾਰਕ ਟਾਈਮਜ਼ ਵਿੱਚ 6 ਜੂਨ ਨੂੰ ਛਪੀ ਤੇ ਪਾਕਿਸਤਾਨ ਵਿੱਚ ਵੀ ਹਰ ਕੋਈ ਇਹ ਸੋਚਣ ਲੱਗ ਪਿਆ ਕਿ ਜਿਵੇਂ ਸ਼ਾਇਦ ਪਾਕਿਸਤਾਨ ਤੇ ਅਮਰੀਕਾ ਵਿਚਕਾਰ ਫਿਰ ਕੋਈ 에ਅਰਬੇਸ ਲੈਣ ਦੇਣ ਦੀ ਗੱਲ ਚੱਲ ਰਹੀ ਹੈ। ਹਾਲਾਂਕਿ ਇਸ ਖਬਰ ਦੇ ਅੰਦਰ ਵੀ ਸਾਫ਼ ਲਿਖਿਆ ਸੀ ਕਿ CIA ਚੀਫ ਦੇ ਦੌਰੇ ਵਿੱਚ 에ਅਰਬੇਸ ਬਾਰੇ ਕੋਈ ਗੱਲਬਾਤ ਨਹੀਂ ਹੋਈ। ਖਬਰ ਦੇ ਅੰਦਰ ਇਹ ਵੀ ਦੱਸਿਆ ਗਿਆ ਸੀ ਕਿ ਅਮਰੀਕਾ ਵੱਲੋਂ ਸਾਬਿਕ ਸੋਵੀਅਤ ਯੂਨੀਅਨ ਦੀਆਂ ਰਿਆਸਤਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਕੋਲੋਂ ਅਫਗਾਨਿਸਤਾਨ ਉੱਤੇ ਨਜ਼ਰ ਰੱਖਣ ਲਈ ਮਦਦ ਲੈਣ ਬਾਰੇ ਵੀ ਗੱਲਬਾਤ ਚੱਲ ਰਹੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਅਮਰੀਕੀ CIA ਚੀਫ ਪਾਕਿਸਤਾਨ ਕੋਲੋਂ 에ਅਰਬੇਸ ਮੰਗਣ ਨਹੀਂ ਆਏ ਤੇ ਫਿਰ ਕੀ ਲੈਣ ਆਏ ਸੀ? ਇਸ ਸਵਾਲ ਦਾ ਜਵਾਬ ਹੁਣ ਲੱਭਿਆ ਜਦੋਂ ਜ਼ਰਾਏ ਦੇ ਮੁਤਾਬਕ ਇੱਕ ਖਬਰ ਰਿਪੋਰਟ ਹੋਈ ਕਿ ਅਮਰੀਕੀ CIA ਚੀਫ ਦੇ ਪਾਕਿਸਤਾਨ ਦੌਰੇ ਦੇ ਦੋ ਮਕਸਦ ਸਨ। ਪਹਿਲਾ ਮਕਸਦ ਇਹ ਸੀ ਕਿ ਅਮਰੀਕੀ ਫੌਜੀਆਂ ਦੇ ਅਫਗਾਨਿਸਤਾਨ ਵਿੱਚੋਂ ਮਹਿਫੂਜ਼ ਇਨਖਲਾ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਦੂਜਾ ਮਕਸਦ ਇਹ ਸੀ ਕਿ ਅਮਰੀਕਾ ਦੇ ਇੱਥੋਂ ਨਿਕਲਣ ਤੋਂ ਬਾਅਦ ਕੋਈ ਐਸੀ ਸਿਆਸੀ ਸੈਟਲਮੈਂਟ ਸਾਹਮਣੇ ਆ ਸਕੇ ਜਿਹਦੇ ਬਾਅਦ ਅਮਰੀਕਾ ਦੁਨੀਆ ਭਰ ਨੂੰ ਦੱਸ ਸਕੇ ਕਿ ਅਸੀਂ ਉੱਥੋਂ ਐਵੇਂ ਹੀ ਮੂੰਹ ਚੁੱਕ ਕੇ ਨਹੀਂ ਨਿਕਲ ਆਏ ਬਲਕਿ ਅਫਗਾਨਿਸਤਾਨ ਵਿੱਚ ਅਮਨੋ ਅਮਾਨ ਨੂੰ ਯਕੀਨੀ ਬਣਾ ਕੇ ਨਿਕਲੇ ਹਾਂ। ਲੇਕਿਨ ਕਿਉਂਕਿ ਅਮਨੋ ਅਮਾਨ ਨੂੰ ਯਕੀਨੀ ਬਣਾਉਣ ਲਈ ਅਮਰੀਕਾ ਦੇ ਕੋਲ ਵੀ ਕੋਈ ਵਾਜ਼ਿਹ ਮਨਸੂਬਾਬੰਦੀ ਨਹੀਂ ਹੈ, ਇਸ ਲਈ ਉਹ ਪਾਕਿਸਤਾਨ ਕੋਲੋਂ ਪੁੱਛਣ ਆਏ ਸਨ ਕਿ ਹੁਣ ਅੱਗੇ ਕੀ ਕਰਨਾ ਹੈ। ਯਾਨੀ ਅਫਗਾਨਿਸਤਾਨ ਵਿੱਚ ਅਮਰੀਕਾ ਵੀ ਹੁਣ ਕੁਝ ਕਰਨਾ ਚਾਹੁੰਦਾ ਹੈ ਤੇ ਉਹਨੂੰ ਪਾਕਿਸਤਾਨ ਦੀ ਲੋੜ ਹੈ। ਇਹਦਾ ਮਤਲਬ ਹੈ ਕਿ ਹੁਣ ਪਾਕਿਸਤਾਨ ਦੇ ਬਗੈਰ ਕੋਈ ਹੋਰ ਮੁਲਕ ਤੇ ਕੀ ਅਮਰੀਕਾ ਵੀ ਅਫਗਾਨਿਸਤਾਨ ਵਿੱਚ ਪਰ ਨਹੀਂ ਮਾਰ ਸਕਦਾ।